ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਨਕਸ਼ੇ ਵਿੱਚ ਸਿੱਖ ਕੌਮ ਦੇ ਸਿਰ ਤੇ ਹਮੇਸ਼ਾ ਖਤਰੇ ਮੰਡਰਾਉਂਦੇ ਰਹਿੰਦੇ ਹਨ। ਇੱਕ ਸਮੱਸਿਆ ਦੂਰ ਨਹੀਂ ਹੁੰਦੀ ਤੇ ਕੋਈ ਹੋਰ ਨਵੀਂ ਆ ਖੜਦੀ ਹੈ। ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਇੱਕ ਸਾਬਕਾ ਪੁਲਿਸ ਇੰਸਪੈਕਟਰ ਵੱਲੋਂ ਇਨਕਸ਼ਾਫ ਕਰਨ ਤੋਂ ਬਾਅਦ ਭਾਰਤੀ ਅਦਾਲਤਾਂ ਦਾ ਸਿੱਖ ਵਿਰੋਧੀ ਚਿਹਰਾ ਬਾਰ-ਬਾਰ ਸਾਹਮਣੇ ਆ ਰਿਹਾ ਹੈ। ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਰਜੀਤ ਸਿੰਘ ਦੀ ਸੁਰੱਖਿਆ ਦੀ ਪਟੀਸ਼ਨ ਖਾਰਿਜ ਕਰ ਦਿੱਤੀ, ਉੱਥੇ ਜਲੰਧਰ ਦੀ ਅਦਾਲਤ ਨੇ ਭਾਈ ਦਲਜੀਤ ਸਿੰਘ ਬਿੱਟੂ ਜੀ ਦੀ ਜ਼ਮਾਨਤ ਦੇ ਕੇਸ ਨੂੰ ਹੋਰ ਵੀ ਅੱਗੇ ਪਾ ਦਿੱਤਾ ਹੈ। ਇੱਕ ਪਾਸੇ ਸਰਸੇ ਦੀ ਅਦਾਲਤ ਵੱਲੋਂ 4 ਬੇਕਸੂਰ ਸਿੱਖਾਂ ਨੂੰ 7-7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਦੂਸਰੇ ਪਾਸੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ 1000 ਤੋਂ ਜ਼ਿਆਦਾ ਸਿੱਖ ਸੈਨਿਕ ਪਰਿਵਾਰਾਂ ਦੇ ਉਜਾੜਨ ਤੇ ਲੱਕ ਬੰਨਿਆ ਹੋਇਆ ਹੈ। ਸਿੱਖ ਕੌਮ ਬੇਬਸ ਤੇ ਲਾਚਾਰ ਨਜ਼ਰ ਆ ਰਹੀ ਹੈ। ਅਸੀਂ ਇਹਨਾਂ ਵਿਸ਼ਿਆਂ ਤੇ ਦੋ ਅਹਿਮ ਸ਼ਖਸੀਅਤਾਂ ਨਾਲ ਅੱਜ ਗੱਲਬਾਤ ਕਰਾਂਗੇ। ਇੱਕ ਸ਼ਖਸੀਅਤ ਪੇਸ਼ੇ ਵਜੋਂ ਵਕੀਲ ਹਨ, ਅਸੀਂ ਉਹਨਾਂ ਤੋਂ ਇਹਨਾਂ ਕੇਸਾਂ ਦਾ ਕਾਨੂੰਨੀ ਪੱਖ ਜਾਣਾਂਗੇ। ਦੂਸਰੀ ਸ਼ਖਸੀਅਤ ਪੱਤਰਕਾਰ ਹਨ ਤੇ ਅਸੀਂ ਮੀਡੀਆ ਪਰਸਪੈਕਟਿਵ ਤੋਂ ਇਹਨਾਂ ਕੇਸਾਂ ਦੀ ਪੜਚੋਲ ਕਰਾਂਗੇ। ਸਾਡੇ ਨਾਲ ਸਭ ਤੋਂ ਪਹਿਲਾਂ ਜੁੜ ਚੁੱਕੇ ਨੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਤੁਸੀਂ ਜਾਣਦੇ ਕਿ ਪਿਛਲੀ ਵਾਰੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਭਾਈ ਦਲਜੀਤ ਸਿੰਘ ਬਿੱਟੂ ਜੀ ਦੇ ਕੇਸ ਦੇ ਬਾਰੇ, ਤੇ ਤੁਸੀਂ ਸਾਨੂੰ ਦੱਸਿਆ ਕਿ ਲੁਧਿਆਣੇ ਦੀ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਮੀਡੀਆ ਰਾਹੀਂ ਹੁਣ ਇਹ ਸੁਣਨ ਵਿੱਚ ਆਇਆ ਕਿ ਉਹਨਾਂ ਦਾ ਸੇਮ ਕੇਸ ਜਲੰਧਰ ਦੇ ਵਿੱਚ ਵੀ ਚੱਲ ਰਿਹਾ ਹੈ ਤੇ ਇਹ ਵੀ ਸੁਣਨ ਵਿੱਚ ਆਇਆ ਕਿ ਜਲੰਧਰ ਦੀ ਅਦਾਲਤ ਨੇ ਇਸ ਕੇਸ ਨੂੰ ਹੋਰ ਵੀ ਅੱਗੇ ਪਾ ਦਿੱਤਾ ਹੈ। ਇਹ ਸਾਰਾ ਕੇਸ ਕੀ ਸੀ ਤੇ ਇਸ ਦਾ ਕੀ ਨਤੀਜਾ ਨਿਕਲੇਗਾ, ਇਸ ਬਾਰੇ ਸਾਡੀ ਸਿੱਖ ਸੰਗਤਾਂ ਨੂੰ ਦੱਸੋ। ਪਹਿਲਾਂ ਮੈਂ ਤੁਹਾਨੂੰ ਦੁਰਸਤ ਕਰਦਾ ਜਲੰਧਰ ਤੇ ਲੁਧਿਆਣਾ ਦੇ ਜਿਹੜੇ ਦੋਨੇ ਕੇਸ ਨੇ, ਦੋਨਾਂ ਦੀ ਜ਼ਮਾਨਤ ਕਾਫੀ ਸਮਾਂ ਪਹਿਲਾਂ ਜਲੰਧਰ ਤੇ ਲੁਧਿਆਣਾ ਦੀਆਂ ਜਿਹੜੀਆਂ ਸੈਸ਼ਨ ਅਦਾਲਤਾਂ ਉਹਨਾਂ ਨੂੰ ਖਾਰਜ ਹੋ ਚੁੱਕੀ ਹੈ। ਜਿਹੜੀ ਲੁਧਿਆਣਾ ਕੇਸ ਦੀ ਜ਼ਮਾਨਤ ਹੋਈ ਸੀ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਹੋਈ ਸੀ ਤੇ ਜਿਹੜੀ ਇਹ ਤਰੀਕ 31 ਜੁਲਾਈ ਤੋਂ ਅੱਗੇ 3 ਸਤੰਬਰ ਪਈ ਆ, ਉਹ ਜਲੰਧਰ ਦੇ ਕੇਸ ਵਾਲੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਗੇ ਪਾਈ ਆ। ਥੱਲੜੇ ਅਦਾਲਤਾਂ ਦੇ ਵਿੱਚੋਂ ਬਹੁਤ ਚਿਰ ਪਹਿਲਾਂ ਦੀਆਂ ਜ਼ਮਾਨਤਾਂ ਜਿਹੜੀਆਂ ਖਾਰਜ ਹੋ ਚੁੱਕੀਆਂ, ਉਹ ਜ਼ਮਾਨਤ ਦੀ ਅੱਗੇ ਤਰੀਕ ਪੈਣ ਦਾ ਕਾਰਨ ਇੱਕ ਤਾਂ ਦੋਨਾਂ ਕੇਸਾਂ ਦਾ ਸਬਜੈਕਟ ਮੈਟਰ ਸੇਮ ਆ। ਜਿਹੜਾ ਲੁਧਿਆਣੇ ਵਾਲਾ ਕੇਸ ਆ ਉਹਦਾ ਇੱਕ ਸਬ ਪਾਰਟੀ ਆ ਜਲੰਧਰ ਵਾਲਾ ਕੇਸ, ਜਿਹੜਾ ਭਾਈ ਦਲਜੀਤ ਸਿੰਘ, ਜਿਹੜਾ ਸਬਜੈਕਟ ਮੈਟਰ ਜਲੰਧਰ ਵਾਲੇ ਕੇਸ ਦਾ ਉਹ ਆਲਰੇਡੀ ਲੁਧਿਆਣੇ ਵਾਲੇ ਕੇਸ 'ਚ ਕੰਸੀਡਰ ਹੋ ਕੇ ਬੇਲ ਹੋ ਚੁੱਕੀ ਆ। ਪਰ ਉੱਥੇ ਜਦੋਂ ਜਲੰਧਰ ਪੁਲਿਸ ਗਈ ਹਾਈ ਕੋਰਟ, ਉਹਨਾਂ ਨੇ ਕਹਿਤਾ ਆਹ ਇਲਜ਼ਾਮ ਹੈ ਜੀ, ਇੱਦਾਂ ਇਲਜ਼ਾਮ ਆ ਜੀ, ਇਹਨਾਂ ਦਾ ਇੱਧਰ ਸਬੰਧ ਆ ਉੱਧਰ ਸਬੰਧ ਆ, ਗੱਲਾਂ ਬਾਤਾਂ ਕਰਕੇ ਉਹ ਫਿਰ ਜੱਜ ਸਾਹਿਬ ਨੇ ਕਹਿਤਾ ਵੀ ਤੁਸੀਂ ਇਹਨਾਂ ਗੱਲਾਂ ਨੂੰ ਇੱਦਾਂ ਜ਼ਬਾਨੀ ਨਾ ਕਹੋ, ਓਰਲੀ ਨਹੀਂ ਅਸੀਂ ਮੰਨਦੇ, ਤੁਸੀਂ ਇਹਨਾਂ ਗੱਲਾਂ ਦਾ ਆਪਣਾ ਜਿਹੜਾ IO DSP ਇਨਵੈਸਟੀਗੇਸ਼ਨ ਅਫਸਰ ਹੈ ਇਸ ਕੇਸ ਦਾ, ਉਹਦੇ ਵੱਲੋਂ FIDF ਤੇ ਦਰਜ ਕਰਾਓ ਹਾਈ ਕੋਰਟ ਦੇ ਵਿੱਚ, ਤਾਂ ਅਸੀਂ ਉਹਦੇ ਉੱਤੇ ਕੋਈ ਜਿਹੜਾ ਡਿਸੀਜਨ ਦੇ ਸਕੀਏ। ਤੇ ਉਹਦੇ ਕਰਕੇ ਜਿਹੜੀ ਤਰੀਕ ਆ ਉਹ 3 ਸਤੰਬਰ ਜਿਹੜੀ ਅਗਲੀ ਪਈ ਹੈ। 3 ਸਤੰਬਰ ਜਿਹੜੀ ਸਾਡੇ ਵੱਲੋਂ ਬਹਿਸ ਰਾਜਵਿੰਦਰ ਸਿੰਘ ਬੈਸ ਐਡਵੋਕੇਟ ਸਾਹਿਬ ਨੇ ਕਰ ਦਿੱਤੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਵੱਲੋਂ, ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਸੀ। ਹੁਣ ਸਿਰਫ 3 ਸਤੰਬਰ ਨੂੰ ਜੇ ਉਹ ਜਿਹੜੀਆਂ ਕਈਆਂ ਹੋਈਆਂ ਜ਼ਬਾਨੀ ਗੱਲਾਂ ਦੇ ਸੰਬੰਧ 'ਚ ਆਪਣਾ FIDF ਲੈ ਕੇ ਆਉਂਦੇ ਨੇ DSP ਦਾ ਇਨਵੈਸਟੀਗੇਸ਼ਨ ਅਫਸਰ ਵੱਲੋਂ, ਤਾਂ ਫਿਰ ਉਹਦੇ ਉੱਤੇ ਕੁਝ ਵਿਚਾਰ ਹੋਗੀ। ਨਹੀਂ ਤੇ ਮੈਨੂੰ ਉਮੀਦ ਹੈ 3 ਸਤੰਬਰ ਨੂੰ ਜਿਹੜੀ ਬੇਲ ਹੋ ਜਾਏਗੀ। ਦੂਜਾ ਇਸ ਕੇਸ ਦੇ ਇੱਕ ਹੋਰ ਕਿਉਂਕਿ ਉਸਨੇ ਜਸਵੰਤ ਸਿੰਘ ਜਿਹੜੇ ਸਿਟੀਜ਼ਨ ਨੇ UK ਦੇ ਸੰਦਰਲੈਂਡ ਤੋਂ, ਉਹ ਵੀ ਉਹਨਾਂ ਦੀ ਬੇਲ ਵੀ ਲੱਗੀ ਹੋਈ ਸੀ। ਉਹਨਾਂ ਨੇ ਕੁਝ ਥੋੜੇ ਗਲਤ ਫਹਿਮੀਆਂ ਦੇ ਚੱਲਦਿਆਂ ਉਹਨਾਂ ਨੇ ਕੁਐਸ਼ਮੈਂਟ ਪਾ ਦਿੱਤੀ ਕੇਸ ਦੀ ਹਾਈ ਕੋਰਟ ਦੇ ਵਿੱਚ। ਉਹ ਕੁਐਸ਼ਮੈਂਟ ਦੀ ਕੇਸ ਦੀ ਤਰੀਕ ਵੀ ਸੇਮ 31 ਜੁਲਾਈ ਪੈ ਗਈ। ਸੇਮ FIR ਦਾ ਜੋ ਵੀ ਸਬਜੈਕਟ ਮੈਟਰ ਹੋਵੇ ਉਹ ਸੇਮ ਡੇਟ ਦੇ ਉੱਤੇ ਕੰਸੀਡਰ ਹੁੰਦਾ ਤੇ ਉਹਦੇ ਵਿੱਚ ਵੀ ਉਹਨਾਂ ਦਾ ਵਕੀਲ ਹੀ ਨਹੀਂ ਪੇਸ਼ ਹੋਇਆ ਤੇ ਉਹਨਾਂ ਨੇ ਆਪ ਟਾਈਮ ਮੰਗਿਆ ਵੀ ਅਸੀਂ ਕੁਐਸ਼ਮੈਂਟ ਦੇ ਉੱਤੇ ਅਜੇ ਕੋਈ ਬਹਿਸ ਸਾਡੀ ਤਿਆਰੀ ਨਹੀਂ। ਦੂਜਾ ਸਰਕਾਰੀ ਵਕੀਲ ਜਿਹੜਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਸੀ, ਉਹਨੇ ਵੀ ਕਿਹਾ ਵੀ ਸਾਨੂੰ ਵੀ ਕੁਐਸ਼ਮੈਂਟ ਦੇ ਬਾਰੇ ਜਿਹੜਾ ਜਵਾਬ ਦੇਣ ਦਾ ਮੌਕਾ ਦਿੱਤਾ ਜਾਵੇ। ਇਹਦੇ ਕਰਕੇ ਵੀ ਉਹ ਕੇਸ ਨਾਲ ਜੁੜ ਗਿਆ ਤੇ ਇੱਕ ਮੌਕਾ ਮਿਲ ਗਿਆ ਕੋਰਟ ਨੂੰ ਹੋਰ ਉਹਨੂੰ ਡਿਲੇ ਕਰਨ ਦਾ। ਤੇ ਇੱਕ ਇਹਨਾਂ ਦੀ ਵੀ ਜਸਵੰਤ ਸਿੰਘ ਹੋਣਾ ਦੇ ਵਕੀਲ ਵੱਲੋਂ ਨਾ ਕੋਈ ਵਕੀਲ ਪੇਸ਼ ਹੋਣਾ, ਉਹਨਾਂ ਨੇ ਕੀਤਾ ਸੀ ਕੋਈ ਵਕੀਲ, ਉਹ ਕਿਸੇ ਹੋਰ ਪਾਸੇ ਚਲਾ ਗਿਆ ਤੇ ਉਹਦੇ ਕਰਕੇ ਵੀ ਜਿਹੜੀ ਆ ਤਰੀਕ 3/9 ਜਿਹੜੀ ਪੈ ਗਈ ਆ। ਤੇ ਭਾਈ ਮੈਂ ਇਹਦੇ ਨਾਲ ਹੀ ਦੱਸ ਰਿਹਾ ਭਾਈ ਕੁਲਵੀਰ ਸਿੰਘ ਬੜਾ ਪਿੰਡ ਹੋਣਾ ਦੀ ਤਰੀਕ ਜਿਹੜੀ ਆ 14 ਅਗਸਤ ਆ ਹਾਈ ਕੋਰਟ ਦੇ ਵਿੱਚ। ਉਹ ਵੀ ਦੇਖਾਂਗੇ ਵੀ ਉਹਦੇ ਉੱਤੇ ਕੀ, ਉਹਦੇ ਚ ਸੀਨੀਅਰ ਐਡਵੋਕੇਟ RS ਚੀਮਾ ਜਿਹੜੇ ਆ ਉਹ ਤੇ ਜਸਟਿਸ ਦਇਆ ਚੌਧਰੀ ਦੀ ਉਹ ਬੇਲ ਲੱਗੀ ਹੋਈ ਆ 14 ਅਗਸਤ ਵਾਸਤੇ। ਤੇ ਵੀਰ ਜੀ ਇਹਨਾਂ ਕੇਸਾਂ ਸੰਬੰਧੀ ਸਾਨੂੰ ਨੈਕਸਟ ਟਾਈਮ ਵੀ ਗੱਲਬਾਤ ਕਰਾਂਗੇ। ਪਰ ਨੈਕਸਟ ਕੇਸ ਜਿਹੜਾ ਸਾਡੇ ਸਾਹਮਣੇ ਆਇਆ ਕਿ ਸਰਸਾ ਦੀ ਇੱਕ ਅਦਾਲਤ ਨੇ 4 ਸਿੰਘਾਂ ਨੂੰ ਸੋਧਾਂ ਸਾਧ ਦਾ ਵਿਰੋਧ ਕਰਦੇ ਝੜਪ ਵਾਲੇ ਕੇਸ ਵਿੱਚ 7-7 ਸਾਲ ਦੀ ਕੈਦ ਸੁਣਾਈ ਦਿੱਤੀ ਹੈ, ਜਦੋਂ ਕਿ ਇਸ ਦੌਰਾਨ ਇੱਕ ਸਿੰਘ ਭਾਈ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ, ਪਰ ਸੋਧਾ ਸਾਧ ਦੇ ਚੇਲਿਆਂ ਨੂੰ ਸਾਫ਼ ਬਰੀ ਕਰ ਦਿੱਤਾ ਹੈ। ਇਸ ਕੇਸ ਬਾਰੇ ਵੀ ਸਾਡੀ TV 84 ਦੀ ਸਿੱਖ ਸੰਗਤਾਂ ਨੂੰ ਦੱਸੋ।
ਦੇਖੋ ਜੀ, ਜਿਹੜਾ ਸਰਸਾ ਦੇ ਵਿੱਚ ਜਿਹੜਾ ਕੇਸ ਦੇ ਸਜ਼ਾ ਹੋਈ ਆ, ਹਾਂਜੀ ਉਹ ਸਿੱਧਾ ਤੇ ਸਿੱਧਾ ਜਿਹੜੀ ਜੱਜ ਨੇ ਫੈਸਲਾ ਦਿੱਤਾ, ਉਹ ਸੌਦਾ ਸਾਹ ਦੇ ਦਬਾਅ ਤੇ ਉਹਦੇ ਪ੍ਰਭਾਵ ਅਧੀਨ ਦਿੱਤਾ ਗਿਆ। ਹਾਂਜੀ ਉਹਨਾਂ ਨੇ ਜਿੰਨੇ ਗਵਾਹ ਸੀ, ਹਰਮੰਦਰ ਸਿੰਘ ਦੇ ਸੰਬੰਧ ਚ ਗਵਾਹ ਵੀ ਜਿਹੜੇ ਆਪਣੇ ਸੀਗੇ, ਜਿਨ੍ਹਾਂ ਨੇ ਪ੍ਰਤੱਖ ਦੇਖਿਆ ਵੀ ਫਲਾਣੇ ਬੰਦਿਆਂ ਨੇ ਭਾਈ ਹਰਮੰਦਰ ਸਿੰਘ ਡੱਬਾ ਜੀ ਵਾਲੇ ਨੂੰ ਸ਼ਹੀਦ ਕੀਤਾ, ਉਹ ਕਾਫੀ ਸਮਾਂ ਪਹਿਲਾਂ ਬਰੀ ਹੋ ਚੁੱਕੇ। ਜੀ ਇਹਨਾਂ ਸਿੰਘਾਂ ਨੇ ਇਹਨਾਂ ਦੇ ਉੱਤੇ ਇਹ ਇਲਜ਼ਾਮ ਸੀਗਾ ਵੀ ਇਹਨਾਂ ਨੇ ਸ਼ਹਿਰ ਦੇ ਵਿੱਚ ਭੰਨ ਤੋੜ ਕੀਤੀ। ਗੁਰੂ ਗ੍ਰੰਥ ਸਾਹਿਬ ਸਰਕਾਰ ਸਦਰ ਸ਼ਿਵਰਾਜ ਸਿੰਘ, ਬਲਕਰਨ ਸਿੰਘ ਡੱਬਵਾਲੀ ਤੇ ਹੋਰ ਉਹਨਾਂ ਜਿਹੜੇ ਸਾਥੀ ਸੀ, ਇਹਨਾਂ ਨੇ ਹਰਮੰਦਰ ਸਿੰਘ ਡੱਬਵਾਲੀ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਆ ਕੇ ਸ਼ਹਿਰ ਦੇ ਵਿੱਚ ਇਹਨਾਂ ਦੇ ਇਲਜ਼ਾਮ ਸੀਗੇ ਅੱਗ ਜਣੀ ਕੀਤੀ ਤੇ ਸਾੜ ਫੂਕ ਕੀਤੀ, ਪਰ ਉਹਦੇ 'ਚ ਕੋਈ ਮਰਿਆ ਕੋਈ ਨਹੀਂ ਸੀ। ਸਿਰਫ ਇੱਕ ਮਾਲੀ ਨੁਕਸਾਨ ਕਹਿ ਲਓ ਸਰਸੇ ਵਾਲਿਆਂ ਨੂੰ ਹੋਇਆ ਸੀ। ਪਰ ਜੇ ਉਹਨਾਂ ਦੇ ਪੱਖ ਤੋਂ ਦੇਖੀਏ, ਸਰਸੇ ਵਾਲੇ ਦੇ ਪੱਖ ਤੋਂ, ਸਰਸੇ ਵਾਲੇ ਦਾ ਉੱਥੇ ਇੱਕ ਕਿਸਮ ਦਾ ਉਹ ਦਾਦਾ ਆ ਸਰਸੇ ਦਾ, ਜੇ ਉਹਦੇ ਵਿੱਚ ਵੀ ਜੱਜ ਉਹਦੀ ਗੱਲ ਨਹੀਂ ਮੰਨਣਗੇ, ਜੱਜਾਂ ਨੇ ਆਪਣੀ ਜਾਨ ਗਵਾਉਣੀ ਆ, ਉਹਨਾਂ ਨੇ ਇੱਕ ਕਾਲ ਹੀ ਕਰਨੀ ਆ ਵੀ ਇਹਨਾਂ ਨੂੰ ਇੰਨੀ ਸਜ਼ਾ ਕਰ ਦਿਓ। ਜੱਜ ਵਿਚਾਰੇ ਕੀ ਹੁੰਦੇ ਆ, ਮੈਜਿਸਟ੍ਰੇਟ ਦੀ ਕੀ ਪਾਵਰ ਆ ਵੀ ਉਹ ਸਰਸੇ ਵਾਲੇ ਦੀ ਗੱਲ ਨਾ ਮੰਨੇ। ਤੇ ਉਹ ਜੁਡੀਸ਼ਰੀ ਜਿਹੜੀ ਹੈਗੀ ਆ, ਉਹ ਇਹੋ ਜਿਹੇ ਗੁੰਡਿਆਂ ਤੇ ਬਦਮਾਸ਼ਾਂ ਦੇ ਅਧੀਨ ਹੋ ਕੇ ਚੱਲਦੀ ਆ। ਥੱਲੇ ਵਾਲੀ ਜੁਡੀਸ਼ਰੀ ਹੁਣ ਸਰਸੇ ਵਾਲੇ ਨੂੰ ਜਿਹੜੀ ਰੇਪ ਦੇ ਕੇਸ ਦੇ ਵਿੱਚ ਐਂਟੀਸਪੇਟਰੀਆਂ ਬੇਲਾਂ ਦਿੱਤੀਆਂ ਹੋਈਆਂ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਤੱਕ ਇਹਦੇ ਪ੍ਰੇਮੀ ਜੱਜ ਹੈਗੇ ਆ। ਤੇ ਆਮ ਕੇਸ ਦੇ ਵਿੱਚ ਇੱਥੇ ਮਾੜੀ ਮੋਟੀ ਸੱਟ ਦੀ 326 ਦੀ ਅਦਾਲਤ ਜ਼ਮਾਨਤ ਨਹੀਂ ਦਿੰਦੀ, ਹਾਈ ਕੋਰਟ ਤੱਕ ਜਾਣਾ ਪੈਂਦਾ। ਉਹਨੂੰ ਰੇਪ ਤੇ ਮਰਡਰ ਦੇ ਕੇਸਾਂ ਦੇ ਵਿੱਚ ਬਾਹਰੋਂ ਬਾਹਰ ਐਂਟੀਸਪੇਟਰੀ ਬੇਲ ਦਿੱਤੀਆਂ ਹੋਈਆਂ ਨੇ। ਜਿਹੜਾ ਉਹਨੇ ਡਰਾਮਾ ਕੀਤਾ ਸੀ ਸਲਾਵਤਪੁਰੇ, ਉਹਦੇ ਵਿੱਚ ਬਾਹਰੋਂ ਬਾਹਰ ਉਹਨੂੰ 295 ਦੇ ਵਿੱਚ ਬੇਲ ਮਿਲੀ ਆ। ਉਹ ਤਾਂ ਰੌਲਾ ਵੀ ਪਿਆ ਵੀ ਕਿਸੇ ਜੱਜ ਨੇ 5 ਕਰੋੜ ਰੁਪਈਆ ਲੈ ਕੇ ਉਹ ਬੇਲ ਕੀਤੀ ਆ। ਤੇ ਇਹੋ ਜਿਹੀਆਂ ਗੱਲਾਂ। ਬਾਕੀ ਉਹਨਾਂ ਦਾ ਪ੍ਰਭਾਵ ਆ ਜੀ, ਸਟੇਟ ਉਹਨਾਂ ਦੇ ਨਾਲ ਆ। ਸਟੇਟ ਜਿਹਦੇ ਨਾਲ ਹੋਵੇ, ਸਾਡੇ ਨਾਲ ਕੋਈ ਸਟੇਟ ਨਹੀਂ ਹੈਗਾ। ਸਾਡਾ ਤਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਹੈ, ਜਦੋਂ ਗੌਰੀ ਕਰੂਗਾ ਤੇ ਸਾਡੀ ਵੀ ਸੁਣੀ ਜਾਊਗੀ। ਪਰ ਇਹ ਥੋੜੇ ਸਮੇਂ ਲਈ ਇਹ ਜ਼ਰੂਰ ਕਾਬਜ ਹੋਏ ਆ, ਜਾਂ ਇਹਨਾਂ ਦਾ ਸਾਰੇ ਪਾਸੇ ਜਿਹੜਾ ਪ੍ਰਭਾਵ ਹੈਗਾ। ਸਾਨੂੰ ਇਹ ਤੋਂ ਕੋਈ ਗੱਲ ਨਹੀਂ, ਜੇ ਸਜ਼ਾ ਹੋਗੀ ਉਹਨਾਂ ਦੀ ਅਪੀਲ ਅੱਗੇ ਪੈਰੂ ਪਾ ਦੇਣੀ ਚਾਹੀਦੀ ਪਾਉਣਗੇ ਉਹ। ਪਰ ਇਹ ਵੀ ਹੈ ਤਾਂ ਧੱਕਾ ਹੀ ਆ, ਇਹ ਸਟੇਟ ਦਾ ਨੰਗਾ ਚਿੱਟਾ ਜਿਹੜਾ ਧੱਕਾ ਉਹ ਸਾਹਮਣੇ ਆਉਂਦਾ। ਇਹ ਇੱਕ ਪੱਖ ਤੋਂ ਮੈਂ ਕਹਿੰਦਾ ਵੀ ਚੰਗਾ ਤਾਂ ਨਹੀਂ ਕਿਸੇ ਨੂੰ ਸਜ਼ਾ ਹੋਣੀ, ਪਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਵੀ ਇਹਨਾਂ ਗੱਲਾਂ ਨਾਲ ਹੀ ਹੋਣਾ। ਜਿਹੜੀ ਕੋਈ ਨਵੀਂ ਪੀੜ੍ਹੀ ਆ, ਜਿਹੜੇ ਲੋਕ ਇਹ ਗੱਲ ਕਹਿੰਦੇ ਆ ਵੀ ਸਾਨੂੰ ਜਿਹੜਾ ਇਹ ਮੁਲਕ 'ਚ ਇਨਸਾਫ ਮਿਲ ਸਕਦਾ, ਉਹਨਾਂ ਨੂੰ ਇੱਕ ਸਬਕ ਹੈ ਵੀ ਆਹ ਦੇਖੋ ਇੱਕ ਪਾਸੇ ਕੀ ਹੁੰਦਾ। ਜਿੱਥੇ ਤਾਂ ਸਿੱਖਾਂ ਦਾ ਮਸਲਾ ਆ ਜਾਂਦਾ ਦੇ ਕਤਲ ਦਾ ਜਾਂ ਉਹਨਾਂ ਨੂੰ ਮਾਰ ਕੁੱਟ ਦਾ, ਉੱਥੇ ਸਾਰੇ ਵਧੀਆ ਬਾਹਰੋਂ ਬਾਹਰ ਜ਼ਮਾਨਤਾਂ। ਜਿੱਥੇ ਸਿੱਖਾਂ ਦੇ ਉੱਤੇ ਕੋਈ ਇਲਜ਼ਾਮ ਆਉਂਦਾ, ਸਿੱਖ ਰਿਐਕਸ਼ਨ ਦੇ ਵਿੱਚ ਕੁਛ ਕਰਦੇ ਆ। ਤੇ ਸਿੱਖਾਂ ਨੂੰ ਜਿੰਨੀ ਯਾਨੀ ਕਿ ਫੁੱਲ ਕਲਮ ਜਿਹੜੀ ਸਜ਼ਾ ਆ ਉਹ ਦਿੱਤੀ ਜਾਂਦੀ ਹੈ। ਇਹ ਧੱਕਾ ਹੀ ਹੈ ਬਹੁਤ। ਇਹ ਸਿੱਖਾਂ ਨੂੰ ਜਾਗਰੂਕ ਹੋਣਾ ਚਾਹੀਦਾ ਵੀ ਇਹ ਹੋ ਕੀ ਰਿਹਾ। ਜੁਡੀਸ਼ਰੀ ਜਿਹੜੀ ਆ ਉਹ ਸਾਰੀ ਤਾਂ ਨਹੀਂ, ਪਰ ਬਹੁਤੀ ਜਿਹੜੀ ਹੈ ਜੁਡੀਸ਼ਰੀ ਉਹ ਪੋਲੀਟੀਕਲਾਈਜ਼ ਹੋ ਚੁੱਕਿਆ ਉਹਦਾ, ਜਿਵੇਂ ਸਿਆਸੀ ਲੋਕ ਕਹਿੰਦੇ। ਕਿਉਂ ਜੱਜਾਂ ਨੇ ਬਾਅਦ ਦੇ ਵਿੱਚ ਦੇਖਣਾ ਹੁੰਦਾ ਵੀ ਸਾਨੂੰ ਕਿਸੇ ਨਾ ਕਿਸੇ ਕਮਿਸ਼ਨ ਦੀ ਚੇਅਰਮੈਨ ਹੀ ਮਿਲ ਜਾਵੇ, ਕੁਛ ਨਾ ਕੁਛ ਸਾਨੂੰ ਬਾਅਦ ਦੇ ਵਿੱਚ ਕੋਈ ਸਿਆਸੀ ਅਹੁਦਾ ਮਿਲ ਜਾਵੇ। ਹੁਣ ਤਾਂ DGP ਵੀ ਬਾਅਦ ਦੇ ਵਿੱਚ, ਪਹਿਲੇ DGP PS ਗਿੱਲ, ਪਰਮਦੀਪ ਗਿੱਲ, ਉਹਨੇ ਮੋਗੇ ਤੋਂ ਚੋਣ ਲੜੀ। ਉਹਨੂੰ ਪਤਾ ਸੀ ਜੇ ਮੈਂ ਅਕਾਲੀ ਦਲ ਦੇ ਹੱਕ ਦੇ ਵਿੱਚ ਕੰਮ ਕਰੂੰਗਾ, ਪੁਲਿਸ ਨੂੰ ਅਕਾਲੀ ਦਲ ਦੇ ਹੱਕ 'ਚ ਭੁਗਤਾਊਂਗਾ, ਫਿਰ ਮੈਨੂੰ ਟਿਕਟ ਮਿਲੂਗੀ। ਜਦੋਂ ਇਹੋ ਜਿਹੀਆਂ ਝਾਕਾਂ ਹੋਣਗੀਆਂ ਅਫਸਰਸ਼ਾਹੀ ਦੇ ਵਿੱਚ ਜੱਜਾਂ ਦੇ ਵਿੱਚ, ਤੇ ਫਿਰ ਉਹਨਾਂ ਦਾ ਪੋਲੀਟੀਕਲ ਫੈਸਲੇ ਹੋਣੇ ਜਿਹੜੇ ਉਹ ਸੁਭਾਵਿਕ ਹੀ ਆ। ਬਹੁਤ ਬੁਰਾ ਹਾਲ ਹੈ ਇੱਥੇ। ਹਾਂਜੀ। ਤੇ ਵੀਰ ਜੀ, ਇੱਕ ਹੋਰ ਕੇਸ ਸਾਹਮਣੇ ਆਇਆ ਕਿ ਗੁਜਰਾਤ ਦੇ ਕਛ ਇਲਾਕੇ ਦੇ 1000 ਤੋਂ ਜ਼ਿਆਦਾ ਸਿੱਖ ਕਿਸਾਨ ਪਰਿਵਾਰਾਂ ਨੂੰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਉਜਾੜਿਆ ਜਾ ਰਿਹਾ ਹੈ। ਇਸ ਕੇਸ ਬਾਰੇ ਵੀ ਸਾਰੇ ਸਿੱਖ ਸੰਗਤ ਨੂੰ ਦੱਸੋ, ਤੇ ਨਾਲੇ ਇਹ ਵੀ ਦੱਸੋ ਕਿ ਸਿੱਖ ਜਥੇਬੰਦੀਆਂ ਪੰਜਾਬ ਦੀਆਂ ਇਸ ਕੇਸ ਬਾਰੇ ਕੁਝ ਕਰ ਰਹੀਆਂ ਨੇ ਕਿ ਬਸ ਸੁੱਤੀਆਂ ਹੋ ਕੇ ਬੈਠੀਆਂ ਨੇ? ਦੇਖੋ, ਇਹਦੇ ਸੰਬੰਧ ਦੇ ਵਿੱਚ ਜਿਹੜੇ ਹਰੇਕ ਸਟੇਟ ਦਾ ਆਪੋ ਆਪਣਾ ਜਿਹੜਾ ਐਕਟ ਆ ਪ੍ਰਾਪਰਟੀ ਦੇ ਸੰਬੰਧ ਦੇ ਵਿੱਚ, ਤੇ ਹੁਣ ਤੁਸੀਂ ਗੁਜਰਾਤ ਦੀ ਗੱਲ ਕਰਦੇ ਹੋ, ਪੰਜਾਬੀ ਜਾਂ ਸਿੱਖ ਕੋਈ ਜਾ ਕੇ ਹਿਮਾਚਲ 'ਚ ਜ਼ਮੀਨ ਨਹੀਂ ਖਰੀਦ ਸਕਦਾ, ਰਾਜਸਥਾਨ 'ਚ ਨਹੀਂ ਖਰੀਦ ਸਕਦਾ, ਜੰਮੂ ਕਸ਼ਮੀਰ ਤਾਂ ਕੋਈ ਨਹੀਂ ਖਰੀਦ ਸਕਦਾ। ਚਲੋ ਉੱਥੇ ਧਾਰਾ 370 ਦੇ ਸਪੈਸ਼ਲ ਪ੍ਰੋਵੀਜ਼ਨ ਹੈਗੀਆਂ, ਉੱਥੇ ਖਰੀਦ ਹੀ ਨਹੀਂ ਸਕਦੇ ਕੋਈ ਇਸ ਤਰ੍ਹਾਂ। ਪਰ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਲਾ ਹੀ ਨਹੀਂ ਵੀ ਬਾਹਰਲਾ ਬੰਦਾ ਆ ਕੇ ਇੱਥੇ ਜੋ ਯੂਪੀ ਬਿਹਾਰ ਦੇ ਭਈਏ ਇੱਥੇ ਕੋਠੀਆਂ ਪਾਈ ਜਾਂਦੇ ਆ, ਮਕਾਨ ਲਈ ਜਾਂਦੇ ਆ, ਪ੍ਰਾਪਰਟੀ ਦੇ ਕਾਰੋਬਾਰ ਕਰੀ ਜਾਂਦੇ ਆ, ਇੱਥੇ ਕੋਈ ਰੋਕ ਟੋਕ ਨਹੀਂ। ਇਹਨਾਂ ਦੇ ਉੱਥੇ ਜਿਹੜਾ ਐਕਟ ਹੈਗਾ ਗੁਜਰਾਤ ਦਾ, ਉਹਨਾਂ ਨੇ ਉਹਦੇ ਹਿਸਾਬ ਦੇ ਨਾਲ ਕਿਹਾ। ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖ ਨੇ ਭਾਵੇਂ ਕਿ 1960-62 ਦੇ ਤੀਜੀ ਪੀੜ੍ਹੀ ਉਹਨਾਂ ਦੀ ਹੈਗੀ ਆ, ਉਹ ਕਹਿੰਦੇ ਪਰ ਇਹ ਗੁਜਰਾਤੀ ਨਹੀਂ। ਇੱਕ ਪਾਸੇ ਦਾ ਮੋਦੀ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣਦੇ ਸੁਪਨੇ ਦੇਖ ਲਿਆ, ਇੱਕ ਪਾਸੇ ਇੱਕ ਪ੍ਰਾਂਤ ਦੇ ਲੋਕਾਂ ਨੂੰ ਦੂਜੇ ਪ੍ਰਾਂਤ ਦੇ ਵਿੱਚ ਬਰਦਾਸ਼ਤ ਨਹੀਂ ਜਿਹੜਾ ਕਰ ਰਿਹਾ। ਉਹ ਬਹੁਤ ਫਿਰਕੂ ਸੋਚ ਦਾ ਬੰਦਾ ਹੈਗਾ, ਬਹੁਤ ਹੀ ਕੱਟੜ ਬ੍ਰਾਹਮਣ
ਹਾਂਜੀ ਹਿੰਦੂ ਆ ਜਿਹੜਾ ਯਾਨੀ ਕਿ ਹਿੰਦੀ ਹਿੰਦੁਸਤਾਨ ਦੇ ਨਾਅਰੇ ਉੱਤੇ ਕੰਮ ਕਰਦਾ। ਜੀ ਬਾਦਲ ਸਾਹਿਬ ਨੂੰ ਤਾਂ ਗੁਜਰਾਤ ਦੀਆਂ ਗਾਈਆਂ ਦਾ ਦੁੱਧ ਪਸੰਦ ਆ, ਇਹ ਗਾਈਆਂ ਲਿਆ ਕੇ ਰੱਖ ਰਹੇ ਨੇ ਇੱਥੇ, ਤੇ ਉਹਨੂੰ ਤਾਂ ਸਿੱਖ ਹੀ ਨਹੀਂ ਪਸੰਦ, ਉਹਨੂੰ ਹਾਂਜੀ ਪਰ ਬਾਦਲ ਪਸੰਦ ਆ ਕਿਉਂਕਿ ਉਹਦੀ ਸੋਚ ਜਿਹੜੀ ਉਹ ਬੋਦੀ ਵਾਲੀ ਹੈਗੀ ਆ, ਜੀ ਉਹਨੂੰ ਉਹ ਚੰਗਾ ਲੱਗਦਾ ਕਿਉਂਕਿ ਉਹਦੀਆਂ ਗਾਈਆਂ ਦਾ ਦੁੱਧ ਪੀ ਕੇ ਉਹਦੇ ਮੁਤਾਬਕ ਚੱਲਦਾ। ਪਰ ਉਹ ਹਾਂਜੀ ਕਾਨੂੰਨੀ ਦਾਇਰੇ ਤੋਂ ਦੇਖੀਏ ਤੇ ਜਿਹੜੀ ਗੁਜਰਾਤ ਹਾਈ ਕੋਰਟ ਨੇ ਉਹਦੀ ਹਾਂਜੀ ਰਿਟ ਮੋਦੀ ਸਰਕਾਰ ਦੀ ਖਾਰਜ ਕਰ ਦਿੱਤੀ ਆ, ਜੀ ਤੇ ਉਹਨੇ ਸੁਪਰੀਮ ਕੋਰਟ ਪਾਈ ਆ, ਸ਼ਾਇਦ ਉਹਦੀ ਤਰੀਕ 27 ਅਗਸਤ ਹੈਗੀ ਆ। ਹਾਂਜੀ ਜੇ ਕਾਨੂੰਨੀ ਦਾਇਰੇ ਤੇ ਇੰਡੀਅਨ ਕਨਸਟੀਟਿਊਸ਼ਨ ਮੁਤਾਬਕ ਦੇਖੀਏ ਤਾਂ ਇਹ ਭਾਵੇਂ ਇਹ ਸਫਲ ਨਹੀਂ ਹੋਏਗਾ ਮੋਦੀ, ਪਰ ਜੀ ਇੱਕ ਸਿੱਖਾਂ ਨੂੰ ਜਾਂ ਘੱਟ ਗਿਣਤੀਆਂ ਨੂੰ ਤੰਗ ਕਰਨ ਦਾ ਉਹਨੇ ਜਿਹੜਾ ਫੜਿਆ ਹੋਇਆ 2002 ਦੇ ਗੁਜਰਾਤ ਮੁਸਲਿਮ ਕਤਲੇਆਮ ਤੋਂ ਬਾਅਦ, ਜੀ ਉਹ ਇਹ ਸਾਰੀ ਕਵੈਤ ਤੋਂ ਇਹਦੀ ਫਿਰਕੂ ਸੋਚ ਦਾ ਜਿਹੜਾ ਪਤਾ ਲੱਗਦਾ। ਹਾਂਜੀ ਪਰ ਇਹ ਕਰ ਵੀ ਤਾਂ ਰਹੇ ਨੇ ਕਿਉਂਕਿ ਇਹ ਹਿੰਦੂ ਵੋਟ ਆ ਜਿਹੜੀ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹੋ ਜਿਹੇ ਕੰਮ ਕਰਕੇ ਜੀ ਉਹ ਸੈਂਟਰਲਾਈਜ਼ ਕਰਨਾ ਚਾਹੁੰਦੇ ਨੇ ਹਾਂਜੀ ਵੀ ਜਿਹੜੀ ਅਸੀਂ ਘੱਟ ਗਿਣਤੀਆਂ ਨੂੰ ਜਦੋਂ ਨਪੀੜਾਂਗੇ, ਗੁਜਰਾਤੀ ਹਿੰਦੂ ਜਾਂ ਹੋਰ ਜਿਹੜੇ ਬ੍ਰਾਹਮਣ ਜਿਹੜੀ ਫਿਰਕੂ ਹਿੰਦੂ ਸੋਚ ਵਾਲੇ ਨੇ, ਜੀ ਜਿਹੜੇ ਸਿੱਖਾਂ ਨੂੰ ਦਬਾ ਕੇ 84 ਦੇ ਵਿੱਚ ਇੰਦਰਾ ਗਾਂਧੀ ਨੇ ਵੋਟਾਂ ਲਈਆਂ, ਮੁੜ ਕੇ ਸਿੱਖਾਂ ਨੂੰ ਮਾਰ ਕੇ ਰਾਜੀਵ ਗਾਂਧੀ ਨੇ ਵੋਟਾਂ ਲਈਆਂ ਸੀ, ਹਾਂਜੀ ਉਸ ਨੀਤੀ ਦੇ ਉੱਤੇ ਜਿਹੜੀ ਇਹ ਕਾਂਗਰਸ ਵਾਲੀ ਨੀਤੀ ਨਹੀਂ, ਕਿਸੇ ਪਾਰਟੀ ਦੀ ਨੀਤੀ ਨਹੀਂ, ਇਹ ਇੰਡੀਅਨ ਸਟੇਟ ਦੀ ਪਾਲਿਸੀ ਆ ਕਿ ਜੀ ਘੱਟ ਗਿਣਤੀਆਂ ਨੂੰ ਦਬਾ ਕੇ ਬਹੁ ਗਿਣਤੀ ਨੂੰ ਸੈਂਟਰਲਾਈਜ਼ ਕਰਕੇ ਉਹਨਾਂ ਦੀ ਵੋਟ ਲੈਣੀ। ਮੋਦੀ ਵੀ ਇਸ ਮੁੱਦੇ ਦੇ ਉੱਤੇ ਚੱਲ ਰਿਹਾ, ਪਰ ਜੀ ਮੈਂ ਸਮਝਦਾ ਇਹਦੇ ਵਿੱਚ ਵੋਟ ਰਾਜਨੀਤੀ ਵੀ ਹੋ ਸਕਦੀ ਹੈ। ਇੱਕ ਪਾਸੇ ਤਾਂ ਇਦਾਂ ਦੀ ਕਾਰਵਾਈ ਕਰਕੇ ਹਿੰਦੂ ਵੋਟ ਨੂੰ ਸੈਂਟਰਲਾਈਜ਼ ਕਰਨਾ, ਜੀ ਮੁੜ ਕੇ ਕੁਝ ਦਿਨਾਂ ਬਾਅਦ ਦੇਖਿਓ ਜੇ ਅੱਜ ਤੱਕ ਬਾਦਲ ਨਹੀਂ ਬੋਲਿਆ, ਹਾਂਜੀ ਬਾਦਲ ਕੁਝ ਦਿਨਾਂ ਨੂੰ ਗੁਜਰਾਤ ਜਾਏਗਾ, ਉੱਥੇ ਜਾ ਕੇ ਸਿੱਖਾਂ ਨੂੰ ਮਿਲ ਕੇ ਕਹੂਗਾ ਮੇਰੀ ਮੋਦੀ ਨਾਲ ਗੱਲ ਹੋ ਗਈ, ਤੁਹਾਨੂੰ ਨਹੀਂ ਜਾੜਿਆ ਜਾਊਗਾ। ਉਹ ਕਹਿਣਗੇ ਜੀ ਬਾਦਲ ਸਾਹਿਬ ਜਿੰਦਾਬਾਦ, ਜੀ ਬਾਦਲ ਨੂੰ ਵੋਟਾਂ ਪਾਓ। ਜਿਹੜੀ ਹਾਂਜੀ ਸਿੱਖ ਵੋਟ ਆ ਉਹਨੂੰ ਵੀ ਇੱਕ ਵਾਰੀ ਮੁੱਦੇ ਨੂੰ ਪੀਕ ਦੇ ਉੱਤੇ ਲੈ ਜਾ ਕੇ ਤੇ ਉਹਨੂੰ ਹਿੰਦੂ ਵੋਟ ਖੁਸ਼ ਕਰਨੀ ਆ, ਫਿਰ ਉਹਨੂੰ ਕੁਝ ਸਮੇਂ ਲਈ ਸ਼ਾਂਤ ਕਰਕੇ ਸਿੱਖਾਂ ਨੂੰ ਵੀ ਜਿਹੜਾ ਬਾਦਲ ਤੇ ਮੋਦੀ ਦੇ ਨਾਲ ਜੋੜਨਾ, ਕਿਉਂਕਿ ਆਉਂਦੇ ਮਹੀਨੇ ਦੇ ਵਿੱਚ ਉਹਨੇ ਪੰਜਾਬ ਚ ਆਉਣਾ, ਮੈਨੂੰ ਲੱਗਦਾ ਉਹ ਤੋਂ ਪਹਿਲਾਂ ਬਾਦਲ ਸਾਹਿਬ ਨੇ ਉਤੋਂ ਕੁਛ ਨਾ ਕੁਛ ਐਲਾਨ ਕਰਾ ਕੇ ਤੇ ਉਹਦੀ ਜੈ ਜੈਕਾਰ ਕਰਾ ਕੇ ਉਹਨੂੰ ਵੋਟਾਂ ਭੁਗਤਾ ਦੇਣੀਆਂ। ਇਹ ਵੋਟ ਦੀ ਸਿਆਸਤ ਜਿਹੜੀ ਬੜੀ ਗੰਦੀ ਹੈ, ਇਹਦੇ ਵਿੱਚ ਪਹਿਲਾਂ ਬੰਦੇ ਮਰਵਾਏ ਜਾਂਦੇ ਨੇ, ਫਿਰ ਉਹਨਾਂ ਦੇ ਘਰਦਿਆਂ ਨੂੰ 50-50 ਹਜ਼ਾਰ ਲੱਖ ਰੁਪਈਏ ਦਾ ਮੁਆਵਜ਼ਾ ਦਿੱਤਾ ਜਾਂਦਾ ਵੀ ਆਹ ਤੁਹਾਡੇ ਮਰਿਆ ਹੋਇਆ ਦਾ ਮੁੱਲ ਲੈ ਲਓ, ਤੇ ਉਹ ਲੋਕਾਂ ਨੂੰ ਦੋਨਾਂ ਪਾਸਿਆਂ ਤੋਂ ਸੈਟੀਸਫਾਈਡ ਕਰਕੇ ਤੇ ਵੋਟ ਜਿਹੜੀ ਆ ਉਹ ਪ੍ਰਾਪਤ ਕਰਨ ਦਾ ਹਰੇਕ ਹੀਲਾ ਜਿਹੜਾ ਵਰਤਿਆ ਜਾਂਦਾ। ਬੜੀ ਗੰਦੀ ਸਿਆਸਤ ਆ ਇਹ, ਮੋਦੀ ਬਹੁਤ ਗੰਦਾ ਫਿਰਕੂ ਆ, ਉਹਦੇ ਤੋਂ ਬਚਣਾ ਚਾਹੀਦਾ। ਪਰ ਇਹ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਜੇ ਮੋਦੀ ਵਰਗਾ ਬੰਦਾ ਪ੍ਰਾਈਮ ਮਿਨਿਸਟਰ ਬਣ ਗਿਆ, ਹਿੰਦੁਸਤਾਨ ਜਿਹੜਾ ਕੁਝ ਸਟੇਟਾਂ ਤੱਕ ਸੀਮਿਤ ਰਹਿ ਜਾਊਗਾ, ਬਾਹਲੇ ਸਟੇਟਾਂ ਨਾਲ ਜੁੜੀਆਂ ਨਹੀਂ ਰਹਿਣਗੀਆਂ। ਜੀ ਹਾਂਜੀ ਬਿਲਕੁਲ। ਤੇ ਵੀਰ ਜੀ ਸਾਰਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਤੇ ਬਾਕੀ ਕੇਸਾਂ ਬਾਰੇ ਅਪਡੇਟਸ ਵੀ ਦਿੱਤੀ ਹੈ। ਅਸੀਂ ਨੈਕਸਟ ਟਾਈਮ ਤੋਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਸ ਇੱਥੇ ਮੈਂ ਤੁਹਾਡੇ ਕੋਲ ਵੀਰਸ ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।